ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 23 ਮਾਰਚ ਦਿਨ ਬੁੱਧਵਾਰ ਤੁਹਾਡੇ ਨਾਲ ਪੇਸ਼ ਕਰਾਂਗੇ ਖਬਰ ਤੇ ਨਜ਼ਰ ਦਾ ਪ੍ਰੋਗਰਾਮ, ਜਿਸ ਦੇ ਵਿੱਚ ਸਾਡੇ ਨਾਲ ਮਲੋਟ ਸਟੂਡੀਓਜ਼ ਤੋਂ ਇਸ ਟਾਈਮ ਜੁੜਨਗੇ ਮਿੰਟੂ ਗੁਲੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408272 4082722500। ਇਸ ਦੇ ਨਾਲ ਸੁਵਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਰਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 4087227698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਿਸਾਨਾਂ ਦਾ ਮਸੀਹਾ ਪਾਣੀਆਂ ਦਾ ਰਾਖਾ, ਇਹ ਜਿਹੜੇ ਵੱਡੇ ਬਾਦਲ ਤੇ ਛੋਟੇ ਬਾਦਲ ਨੇ ਆਪਣੇ ਆਪ ਨੂੰ ਹੀ ਮੈਨੂੰ ਲੱਗਦਾ ਵਾਰਡ ਦੇ ਛੱਡੇ ਆ, ਅਤੇ ਨਾਲ ਹੀ ਬਾਦਲ ਹੋਣਾ ਨੇ ਆਖਿਆ ਵੀ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨ ਲਈ ਪੰਜਾਬੀ ਤਿਆਰ ਰਹਿਣ। ਬਿਲਕੁਲ ਜੀ, ਜਦੋਂ ਸਿਆਸਤ ਦੀ ਦੁਨੀਆ 'ਚ ਖਿਤਾਬਾਂ ਨੂੰ ਵੇਖਦੇ ਹਾਂ ਤੇ ਖਿਤਾਬਾਂ ਦਾ ਹਾਲ ਹੈ ਜਿਹੜਾ ਉਹ ਫਟੀਆਂ ਕਿਤਾਬਾਂ ਵਰਗਾ ਹੈ। ਉਹ ਉਹਨਾਂ ਨੂੰ ਪੜ੍ਹਦਾ ਕੋਈ ਨਹੀਂ, ਬਸ ਕਦੇ ਉਸ ਖੁੰਝ 'ਚ ਕਦੇ ਉਸ ਖੁੰਝ 'ਚ। ਜਦੋਂ ਉਹਦੀ ਸਰਕਾਰ ਆਉਂਦੀ ਹੈ ਖਿਤਾਬ ਉਹਦੇ, ਜਦੋਂ ਉਹਦੀ ਆਉਂਦੀ ਹੈ ਉਹਦੇ। ਹੁਣ ਸਰਕਾਰ ਇਹਨਾਂ ਦੀ ਚੱਲਦੀ ਪਈ ਹੈ ਤੇ ਮੈਨੂੰ ਲੱਗਦਾ ਕੋਈ ਖਿਤਾਬ ਰਹਿ ਹੀ ਨਹੀਂ ਗਿਆ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਦੇ ਨਾਲ ਨਹੀਂ ਜੁੜਿਆ। ਖੈਰ, ਇਹ ਦੋ ਅਵਾਰਡ ਹੈ ਜਿਹੜੇ ਉਹ ਮਿਲੇ ਆ, ਕਿਸਾਨਾਂ ਦਾ ਮਸੀਹਾ ਤੇ ਛੋਟੇ ਬਾਦਲ ਨੂੰ ਪਾਣੀਆਂ ਦਾ ਰਾਖਾ। ਹੁਣ ਕਿਸਾਨਾਂ ਦਾ ਮਸੀਹਾ ਜਿਹੜਾ, ਸਭ ਤੋਂ ਜ਼ਿਆਦੀਆਂ ਖੁਦਕੁਸ਼ੀਆਂ ਕਿਸਾਨਾਂ ਦੀਆਂ ਜਿਹੜੀਆਂ ਉਹ ਉਹਦੇ ਰਾਜ 'ਚ ਹੋਈਆਂ ਜੀ। ਔਰ ਜਿਹੜਾ ਪਾਣੀਆਂ ਦਾ ਰਾਖਾ ਹੈ ਕਿ ਉਹਦੇ ਬਾਪ ਦੇ ਰਾਜ ਦੇ ਵਿੱਚ ਹੀ ਇਸ ਪਾਣੀ ਵਾਲੀ ਨਹਿਰ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜ਼ਮੀਨਾਂ ਐਕਵਾਇਰ ਕਰਨ ਦਾ ਜੀ। ਦੋਵੇਂ ਖਿਤਾਬ ਹੈ ਜਿਹੜੇ ਆਪਣੇ ਆਪ ਦੇ ਵਿੱਚ ਦੋ ਕਹਾਣੀਆਂ ਲੁਕਾਈ ਬੈਠੇ। ਔਰ ਦੋਨਾਂ ਬਾਦਲਾਂ ਨੂੰ, ਵੱਡੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਛੋਟੇ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਦੋਵਾਂ ਨੂੰ ਅੱਜ ਇਹਨਾਂ ਨੇ ਇੱਕ ਹੱਲ ਦਿੱਤਾ ਲੱਕੜ ਦਾ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਖੂਹ ਮਾਡਲ ਦੇ ਰੂਪ ਦੇ ਵਿੱਚ, ਅਵਾਰਡ ਦੇ ਰੂਪ ਦੇ ਵਿੱਚ ਦਿੱਤਾ। ਹੱਲ ਦਾ ਹਾਲ ਹੈ ਜਿਹੜਾ ਤੁਹਾਨੂੰ ਪਤਾ ਕਿ ਹੱਲ ਜਿਹੜਾ ਉਹ ਬਿਲਕੁਲ ਟੁੱਟ ਚੁੱਕਾ ਹੈ ਤੇ ਉਹਦਾ ਹੱਲ ਵਾਹਕ ਹੈ ਜਿਹੜਾ ਉਹ ਹੁਣ ਕਿਸੇ ਪਾਸੇ ਡੁੱਬਣਾ ਚਾਹੁੰਦਾ। ਯਾਨੀ ਹੱਲ ਜਿਹੜਾ ਹੈ ਉਹ ਹੁਣ ਹੱਲ ਵਾਹਕ ਹੈ ਜਿਹੜਾ ਉਹਦੇ ਕੋਲ ਹੀ ਖੂਹ ਹੈ, ਜਿੱਥੇ ਮਰਜ਼ੀ ਡਿੱਗ ਸਕਦਾ। ਦੋਵੇਂ ਚੀਜ਼ਾਂ ਜਿਹੜੀਆਂ ਸਾਫ਼ ਹੋ ਗਈਆਂ। ਹੁਣ ਰਹੀ ਗੱਲ ਪਾਣੀਆਂ ਦੇ ਮੁੱਦੇ ਤੇ ਸੰਘਰਸ਼ ਕਰਨ ਦੀ, ਦੇਖੋ ਪਾਣੀਆਂ ਦੇ ਮੁੱਦੇ ਦੀ ਗੱਲ ਹੈ ਜਿਹੜੀ SYL ਇਹਨਾਂ ਨੇ ਸਾਰਾ ਤਾਂ ਚਲੋ ਬੜੀ ਚਰਚਾ ਹੋ ਗਈ। ਹੁਣ ਉਹਨੂੰ ਪੂਰਿਆ ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਜੋ ਵੀ ਹੋਇਆ, ਸਭ ਕੁਛ ਹੋਇਆ ਵਾਪਰਿਆ। ਲੱਕੜਾਂ ਉੱਥੋਂ ਇਹ ਲੈ ਕੇ ਮਿੱਟੀ ਜਿਹੜੇ ਕਰੇਨਾਂ 'ਚ ਜਿਨ੍ਹਾਂ ਨਾਲ ਪਵਾਈਆਂ, ਉਹਨਾਂ ਦੇ ਵਿੱਚ ਤੇਲ ਹੈ ਜਿਹੜਾ ਟਰਾਂਸਪੋਰਟ ਵਿਭਾਗ ਨੇ ਪਾਇਆ, ਬਹੁਤ ਕੁਛ ਹੋਇਆ। ਪਰ ਹੁਣ ਜਦੋਂ ਸੁਪਰੀਮ ਕੋਰਟ ਨੇ ਇੱਕ ਕੇਂਦਰੀ ਟੀਮ ਭੇਜ ਦਿੱਤੀ ਹੈ ਕਿ ਜਾ ਕੇ ਵੇਖੋ, ਹੁਕਮ ਹੋ ਗਿਆ, ਸਭ ਕੁਛ ਹੋ ਗਿਆ, ਠੰਡ ਢੰਡੌਰਾ ਹੋ ਗਿਆ, ਹਰਿਆਣੇ ਵਾਲੇ ਵੀ ਥੋੜੇ ਟਿਕੇ ਆ 2 ਦਿਨਾਂ ਦੇ। ਇਹ ਕੀ ਲੋੜ ਹੈ ਕਹਿਣ ਦੀ ਕਿ ਤੁਸੀਂ ਸੰਘਰਸ਼ ਲਈ ਤਿਆਰ ਰਹੋ, ਇਹ ਹੋ ਜਾਣਾ, ਉਹ ਹੋ ਜਾਣਾ, ਜੋ ਹੋ ਜਾਣਾ। ਯਾਨੀ ਇੱਕ ਤਰ੍ਹਾਂ ਨਾਲ ਜਿਹੜਾ ਇੱਕ ਹਊਆ ਤਿਆਰ ਕੀਤਾ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਲਈ, ਉਹ ਹੈ ਕਾਂਗਰਸ। ਤਾਂ ਅੱਜ ਕਾਂਗਰਸ ਨੂੰ ਵੀ ਰੱਜ ਕੇ ਇਹਨਾਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਕਾਨਫਰੰਸ ਕੀਤੀ ਸੀ, ਫਿਰ ਸਾਰੇ ਉਹੀ ਰਾਗ ਉਹਨਾਂ ਨੇ ਪੁਰਾਣੇ ਜਿਹੜੇ ਰਾਗ ਸੀਗੇ ਸਾਰੇ ਭੈਰਵੀ ਤੇ ਸਾਰੇ ਰਾਗ ਉਹ ਜਿਹੜੇ ਗਾ ਦਿੱਤੇ। ਨਾਲ ਇਹ ਕਹਿ ਦਿੱਤਾ ਕਿ ਪਾਣੀ ਦੇ ਮੁੱਦਿਆਂ ਤੇ ਤਿਆਰ ਰਹੋ, ਸੰਘਰਸ਼ ਕਰਨਾ ਪੈ ਸਕਦਾ। ਸੋ ਸੰਘਰਸ਼ ਦਾ ਜਦੋਂ ਹਾਲੇ ਫੈਸਲਾ ਆਏਗਾ ਦੇਖੀ ਜਾਏਗੀ ਸੰਘਰਸ਼ ਦੀ। ਪਰ ਲੋਕਾਂ ਨੂੰ ਜਿਹੜਾ ਹੈ ਇਹ ਸੋਚਣਾ ਚਾਹੀਦਾ ਕਿ ਉੱਥੋਂ ਦਰਖਤ ਪੱਟੇ ਸਨ SYL ਦੇ ਕੰਢਿਆਂ ਤੋਂ, ਹੁਣ ਜੰਗਲ ਮਹਿਕਮਾ ਜਿਹੜਾ ਉਹ ਕੇਸ ਦਰਜ ਕਰਨ ਲੱਗ ਪਿਆ। ਕੇਸ ਦਰਜ ਕਿਹਦੇ ਤੇ ਹੋ ਰਿਹਾ? ਜਿਹੜੇ ਉੱਥੋਂ ਦੇ ਕਿਸਾਨ ਸੀਗੇ, ਜਿਨ੍ਹਾਂ ਦੀ ਜ਼ਮੀਨ ਸੀਗੀ, ਉਹਨੂੰ ਜਾਂ ਜਿਹੜੇ ਮਾਤੜ ਜਿਹੜੇ ਉਹਨਾਂ ਨੂੰ ਲੈ ਕੇ ਗਏ ਵੰਗਾਰ ਕੇ, ਉਹਨਾਂ ਨੂੰ ਕੋਈ ਨਹੀਂ ਪੁੱਛਦਾ ਪਿਆ। ਸੋ ਇਸ ਕਰਕੇ ਇਹ ਲੋਕਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ 1900 ਯਾਦ ਹੋਣਾ 1980 ਵਾਲਾ ਦਹਾਕਾ, ਉਦੋਂ
ਫੌਜੀਆਂ ਨੂੰ ਵੀ ਬੈਰਕਾਂ ਛੱਡਣ ਲਈ ਕਿਹਾ ਗਿਆ ਸੀਗਾ। BBC ਤੇ ਬਕਾਇਦਾ ਉਹ ਮੈਸੇਜ ਵੀ ਪ੍ਰਸਾਰਿਤ ਹੋਇਆ। ਉਸ ਤੋਂ ਬਾਅਦ ਉਹਨਾਂ ਫੌਜੀਆਂ ਦਾ ਹਾਲ ਇਹ ਹੈ ਕਿ ਉਹਨਾਂ ਨੂੰ ਕਮੇਟੀ ਦੇ ਵਿੱਚ ਵੀ ਨੌਕਰੀ ਨਹੀਂ ਮਿਲ ਰਹੀ ਅੱਜ ਕੱਲ੍ਹ, ਉਹਨਾਂ ਨੂੰ ਉੱਥੇ ਵੀ ਜਿਹੜਾ ਉੱਥੋਂ ਧੱਕੇ ਧੋੜੇ ਮਿਲਦੇ ਪਏ ਆ। ਸੋ ਇਹ ਸੰਘਰਸ਼ਾਂ ਵਾਲੀ ਕਹਾਣੀ ਹੈ ਜਿਹੜੀ ਉਹ ਲੋਕਾਂ ਨੂੰ ਆਪ ਹੀ ਸਮਝਣੀ ਚਾਹੀਦੀ ਹੈ ਕਿ ਜੋਸ਼ ਦੇਣ ਵਾਲੇ ਤੇ ਕੇਸ ਦਰਜ ਨਹੀਂ ਹੁੰਦਾ, ਜੋਸ਼ ਦੇ ਵਿੱਚ ਹੋਸ਼ ਗਵਾਉਣ ਵਾਲੇ ਤੇ ਕੇਸ ਦਰਜ ਹੁੰਦਾ। ਇਸ ਕਰਕੇ ਇਹਨਾਂ ਦੇ ਮਗਰ ਨਾ ਲੱਗਿਓ, ਮੁੜ ਕੇ ਇਹਨਾਂ ਨੇ ਜੇਲ੍ਹ ਦੇ ਵਿੱਚ ਪਾਈਆ ਕੱਢੇ ਦੇਰ ਨਹੀਂ ਆਉਣਾ। ਜੀ ਬਿਲਕੁਲ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸੁਖਬੀਰ ਬਾਦਲ ਨੇ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ। ਬਿਲਕੁਲ ਜੀ, ਜੇ ਹੁਣ ਉਹਨਾਂ ਨੂੰ ਪਾਣੀਆਂ ਦੇ ਰਾਖੇ ਦਾ ਖਿਤਾਬ ਮਿਲ ਗਿਆ ਤੇ ਉਹਨਾਂ ਨੂੰ ਵੀ ਫਿਰ ਇਹ ਚਾਹੀਦਾ ਸੀਗਾ ਕਿ ਅੱਜ ਜਿਸ ਦਿਨ ਤੇ ਉਹ ਸਿਆਸਤ ਕਰਨ ਡਏ ਸੀਗੇ ਉਹਨਾਂ ਬਾਰੇ ਵੀ ਕਹਿ ਦੇਣ। ਅੱਜ ਹੁਸੈਨੀ ਵਾਲਾ ਵੈਸੇ ਗਏ, ਪਹਿਲਾਂ ਹੁਸੈਨੀ ਵਾਲਾ ਗਏ ਤੇ ਇਹਨਾਂ ਨੇ ਕੇਜਰੀਵਾਲ ਤੇ ਸੂਈ ਧਰ ਲਈ। ਜੇ ਹੁਸੈਨੀਵਾਲ ਤੋਂ ਖਟਕੜ ਕਲਾਂ ਪਹੁੰਚੇ ਉੱਥੇ ਜਾ ਕੇ ਕੈਪਟਨ ਤੇ ਸੂਈ ਧਰ ਲਈ, ਯਾਨੀ ਛੱਡਿਆ ਕੋਈ ਨਹੀਂ। ਤੇ ਨਾਲ ਸ਼ਹੀਦੇ ਆਜ਼ਮ ਲਈ ਇਹਨਾਂ ਨੇ ਭਾਰਤ ਰਤਨ ਦੀ ਮੰਗ ਕਰ ਲਈ। ਹੁਣ ਭਾਰਤ ਰਤਨ ਦੀ ਮੰਗ ਜਿਹੜਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਿਹਾ, ਜਿਹਦੀ ਸਰਕਾਰ ਨੇ 3 ਸਾਲ ਤੋਂ ਭਗਤ ਸਿੰਘ ਜਿਹੜਾ ਨੌਜਵਾਨ ਪੁਰਸਕਾਰ ਹੁੰਦਾ ਉਹ ਨਹੀਂ ਦਿੱਤਾ ਕਿਉਂਕਿ ਇਹਨਾਂ ਦੇ ਕੋਲ ਫੰਡ ਹੈ ਨਹੀਂ। ਹੁਣ ਮੰਗ ਕਿਹਦੇ ਕੋਲ ਰਿਹਾ ਭਾਰਤ ਰਤਨ? ਮੰਗ ਰਿਹਾ ਭਾਜਪਾ ਦੀ ਕੇਂਦਰ ਸਰਕਾਰ ਕੋਲੋਂ। ਔਰ ਕੇਂਦਰ ਸਰਕਾਰ ਦਾ ਜਿਹੜਾ ਜਨਰਲ ਸਕੱਤਰ ਹੈ ਤਰੁਣ ਚੁੱਗ, ਪੰਜਾਬ ਦੀ ਭਾਜਪਾ ਦਾ ਜਿਹੜਾ ਮੋਢੀ ਹੈ ਤਰੁਣ ਚੁੱਗ, ਅੱਜ ਉਹ ਹੋਲੀ ਖੇਡਣ ਡਿਆ ਸੀਗਾ, ਰੰਗ ਲਾ ਰਿਹਾ ਸੀ ਆਪਣੇ ਸਾਥੀਆਂ ਨੂੰ ਲਾਉਣ ਦੇ ਵਿੱਚ ਖੜ ਕੇ, ਨੱਚ ਰਹੇ ਸੀ, ਟੱਪ ਰਹੇ ਸੀ, ਭੀਗੇ ਚੁਨਰ ਵਾਲੀ ਰੰਗ ਬਰਸੇ ਉਸ ਗਾਣੇ ਚ ਫਿਰਕ ਰਹੇ ਸੀ। ਪੱਤਰਕਾਰ ਚਲੇ ਗਏ, ਉਹਨਾਂ ਨੇ ਆਖਿਆ ਕਿ ਕੋਈ ਬਾਈਟ ਹੀ ਦੇ ਦਿਓ ਜੀ ਇਸ ਮੌਕੇ ਤੇ, ਸਾਡੀ ਕੋਈ ਖਬਰ ਚੱਲ ਜੇ। ਤੇ ਉਹਨੇ ਦੇ ਦਿੰਦੇ ਬਾਈਟ। ਉਹਨੇ ਆਖਿਆ ਭਗਤ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ। ਦੱਸੋ, ਤੇ ਜਿਹੜਾ ਮੰਗ ਰਿਹਾ ਭਾਰਤ ਰਤਨ ਉਹ ਆਪਣੇ ਸੂਬੇ ਦੇ ਵਿੱਚ ਭਗਤ ਸਿੰਘ ਪੁਰਸਕਾਰ ਜਿਹੜਾ 3 ਸਾਲ ਤੋਂ ਬੰਦ ਕਰੀ ਬੈਠਾ, ਤੇ ਜਿਹੜਾ ਜਿਨ੍ਹਾਂ ਨੇ ਮੰਗਣਾ ਦੇਣਾ ਉਹ ਉਹਨਾਂ ਨੂੰ ਇਹ ਨਹੀਂ ਪਤਾ ਕਿ ਭਗਤ ਸਿੰਘ ਦੀ ਸ਼ਹਾਦਤ ਕਿੱਦਣ ਹੋਈ, ਜਨਮ ਦਿਹਾੜਾ ਕਿੱਦਣ ਸੀ। ਇਹਨਾਂ ਦਾ ਅਨਿਲ ਜੋਸ਼ੀ ਆ ਪਿੱਛੇ 26 ਜਨਵਰੀ ਨੂੰ ਕਹਿ ਗਿਆ ਸੀਗਾ ਜੀ ਇਸ ਆਜ਼ਾਦੀ ਦਿਹਾੜਾ ਜਿਹੜਾ ਮੁਬਾਰਕ ਹੋਵੇ। ਇਹ ਇਹੋ ਜਿਹੇ ਲੀਡਰ ਜਿਨ੍ਹਾਂ ਨੇ ਦੇਣਾ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਭਾਰਤ ਰਤਨ ਤਾਂ ਜਿਹੜਾ ਇਹਨਾਂ ਦੇ ਆਖੇ ਮਿਲਣਾ ਬੜਾ ਔਖਾ ਹੈ। ਘੱਟੋ ਘੱਟ ਇਹਨਾਂ ਸ਼ਹੀਦਾਂ ਨੂੰ ਸ਼ਹੀਦਾਂ ਦਾ ਦਰਜਾ ਹੀ ਦੇ ਦੇਣ, ਕਿਉਂਕਿ RTI ਪਿੱਛੇ ਜੇ ਪਾਈ ਸੀ ਇੱਕ ਸ਼ਖਸ ਨੇ ਆਪਣੇ ਭਾਰਤ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ, ਉਹਨਾਂ ਨੇ ਕਿਹਾ ਸੀਗਾ ਕਿ ਸ਼ਹੀਦ ਤੁਸੀਂ ਇਹਨਾਂ ਨੂੰ ਸ਼ਹੀਦ ਮੰਨਦੇ ਹੋ? ਤਾਂ ਉਹਨਾਂ ਨੇ ਕਿਹਾ ਸੀਗਾ ਸਾਡੇ ਕੋਲ ਇਹੋ ਜਿਹਾ ਕੁਝ ਨਹੀਂ ਲਿਖਿਆ ਕਿ ਅਸੀਂ ਇਹ ਤੁਹਾਨੂੰ ਸ਼ਹੀਦ ਦਾ ਰੁਤਬਾ ਲਿਖ ਕੇ ਦਈਏ। ਉਹਨਾਂ ਨੂੰ ਸ਼ਹੀਦ ਹੀ ਦਰਜ ਕਰਵਾ ਲਓ, ਇੰਨਾ ਹੀ ਬੜਾ ਹੈ। ਬਿਲਕੁਲ ਜੀ, ਪਰ ਉਹ ਬਾਪੂ ਤੱਕ ਹੀ ਉਹਨਾਂ ਦਾ ਕੰਮ ਸੀਮਤ ਆ, ਉਹ ਤੋਂ ਅੱਗੇ ਇਹਨਾਂ ਨੇ ਕਿੱਥੇ ਜਾਣਾ? ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਤੇ ਗੁੱਠੇ ਲਾਉਣ ਨੂੰ ਹੀ ਇਹ ਹਮੇਸ਼ਾ ਫਿਰਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, SGPC ਮਿਟਾਏਗੀ ਇਤਿਹਾਸ ਦੇ ਨਿਸ਼ਾਨ। ਆਲਰੇਡੀ ਚਿੱਟੀ ਸਿੰਘ ਨੇ ਬਹੁਤ ਮਿਟਾਤੇ ਨੇ। ਹਾਂਜੀ, ਜਿਹੜੇ ਰਹਿ ਗਏ ਆ ਉਹ ਵੀ ਹੁਣ ਮਿਟਾਉਣ ਜਾ ਰਹੇ ਆ। ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿਹੜਾ, ਉਹਦੇ ਤੇ ਹਾਲੇ ਗੋਲੀਆਂ ਦੇ ਕੁਝ ਨਿਸ਼ਾਨ ਮੌਜੂਦ ਨੇ। ਹੁਣ ਇਹ SGPC ਕਮੇਟੀ ਫੈਸਲਾ ਕਰਦੀ ਪਈ ਆ ਉਹ ਵੀ ਮਿਟਾ ਦਿੰਦੇ ਆ। ਪਰ ਦੇਖੋ ਇਹ ਤਰਾਸਦੀ ਹੈ ਇਹਨਾਂ ਦੀ ਕਿ SGPC ਕਮੇਟੀ ਦੇ ਕਿਸੇ ਵੇਲੇ ਦੇ ਪ੍ਰਧਾਨ ਟੌਹੜਾ ਸਾਹਿਬ ਨੇ, ਉਹਨਾਂ ਨੇ ਕੇਸ ਕੀਤਾ ਹੋਇਆ ਸੀਗਾ ਹਮਲੇ ਤੋਂ ਬਾਅਦ 1000 ਕਰੋੜ ਰੁਪਇਆ ਹਰਜਾਨਾ ਲੈਣ ਦਾ। 20 ਸਾਲ ਪਹਿਲਾਂ ਸ਼ਾਇਦ ਕੇਸ ਦਰਜ ਹੋਇਆ ਸੀਗਾ 1000 ਕਰੋੜ ਰੁਪਇਆ ਹਰਜਾਨਾ ਲੈਣ ਲਈ। ਤਾਂ ਉਹਦੇ ਲਈ 10 ਕਰੋੜ ਰੁਪਇਆ ਬਕਾਇਦਾ ਅਦਾਲਤ 'ਚ ਰੱਖਿਆ ਵੀ ਗਿਆ ਸੀ ਗੁਰੂ ਕੀ ਗੋਲਕ ਦੇ ਵਿੱਚ। ਉਹ ਕੇਸ ਹਾਲੇ ਪੈਂਡਿੰਗ ਹੈ ਤੇ ਇਹ ਇਤਿਹਾਸ ਮਿਟਾਉਣ ਚੱਲੇ ਆ। ਉਹ ਕਹਿੰਦੇ ਜੀ ਅਸੀਂ ਨਹੀਂ ਦੇਣਾ। ਹੁਣ ਉਸ ਕੇਸ ਦੇ ਨਾਲ ਜੁੜਿਆ ਮਸਲਾ ਸਾਰਾ ਕੁਛ, ਕਿਉਂਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਹਨਾਂ ਨੇ ਸਭ ਕੁਛ, ਤੁਹਾਨੂੰ ਪਤਾ ਕਿ ਹਮਲੇ ਤੋਂ ਬਾਅਦ ਕੇਂਦਰ ਨੇ ਕਿਵੇਂ ਤੱਤ ਫੱਟ ਉੱਥੇ ਉਸਾਰੀ ਸ਼ੁਰੂ ਕਰਵਾ ਦਿੱਤੀ ਸੀ ਇਹਨਾਂ ਚੀਜ਼ਾਂ ਨੂੰ ਮਿਟਣ ਲਈ। ਔਰ ਸਾਡੇ ਜਿਹੜੇ ਇਹ ਪੱਧਰ ਪੁਰਸ਼ ਸੀਗੇ ਇਹ ਉਹਨਾਂ ਬਹਿਕਾਵਿਆਂ ਦੇ ਵਿੱਚ ਆ ਕੇ ਉਵੇਂ ਕਰਦੇ ਗਏ। ਹੁਣ ਇਹ ਕੇਸ ਜਿਹੜਾ ਪੈਂਡਿੰਗ ਹੈ ਉਹ ਮੱਕੜ ਸਾਹਿਬ ਕਹਿੰਦੇ ਕਿ ਜੀ ਨਹੀਂ ਇਹਨੂੰ ਅਸੀਂ ਕਰਾ ਦੇਣਾ, ਇਹਦੀ ਮੁਰੰਮਤ ਕਰਾ ਦੇਣੀ ਹੈ, ਇਹਨੂੰ ਰੰਗ ਰੋਗਨ ਕਰ ਦੇਣਾ। ਪਰ ਜਦੋਂ ਦਾ ਕੇਸ ਦਰਜ ਹੋਇਆ ਉਸ ਤੋਂ ਲੈ ਕੇ ਉੱਥੇ ਰੰਗ ਰੋਗਨ ਵੀ ਨਹੀਂ ਹੋਇਆ ਜਿੱਥੇ ਉਹ ਨਿਸ਼ਾਨ ਹੈ, ਕਿਉਂਕਿ ਕੇਸ ਦਾ ਹਿੱਸਾ ਹੈ। ਪਰ ਇਹ ਹੁਣ ਪਤਾ ਨਹੀਂ ਕਿਹੜੀ ਚਾਲੇ ਪੈ ਗਏ ਆ। ਵੈਸੇ ਇਤਿਹਾਸ ਦਾ ਛੱਡਿਆ ਕੁਛ ਨਹੀਂ ਹੈ ਜੀ। ਇਹਨਾਂ ਨੇ ਜਿਹੜੇ ਇਤਿਹਾਸਕ ਜਗ੍ਹਾ ਸੀਗੀਆਂ ਉਹ ਸਾਂਭੀਆਂ ਨਹੀਂ, ਉਹਨਾਂ ਦੀ ਜਗ੍ਹਾ ਤੇ ਗੁਰਦੁਆਰੇ ਉਸਾਰ ਦਿੱਤੇ। ਗੜੀ ਚਮਕੌਰ ਦੀ ਉਹ ਸਾਡੇ ਸਾਹਮਣੇ ਹੈ, ਦੀਵਾਨ ਟੋਡਰਮਲ ਦੀ ਹਵੇਲੀ ਉਹ ਸਾਡੇ ਸਾਹਮਣੇ ਹੈ। ਜਦ ਕਿ ਇਹ ਜ਼ਮੀਨਾਂ
ਜਿਹੜੀਆਂ ਏਕੜਾਂ ਦੀਆਂ ਏਕੜਾਂ ਖਰੀਦਦੇ ਫਿਰਦੇ ਕਰੋੜਾਂ ਅਰਬਾਂ ਦੀਆਂ। ਦੂਜੇ ਪਾਸੇ ਇਤਿਹਾਸ ਦੀ ਜੇ ਆਪਾਂ ਮਿਸਾਲ ਲਈਏ ਗੋਰਿਆਂ ਤੋਂ ਲੈਣੀ ਚਾਹੀਦੀ ਹੈ। ਨਿਊਟਨ ਦਾ ਸੇਬ ਜਿਹਦੇ ਥੱਲੇ ਬਹਿ ਕੇ ਨਿਊਟਨ ਨੇ ਗੁਰੂਤਾਕਰਸ਼ਣ ਵਾਲਾ ਜਿਹੜਾ ਸਿਧਾਂਤ ਸੋਚਿਆ ਸੀ, ਉਹਦਾ ਨਿਊਟਨ ਦਾ ਜਿਹੜਾ ਸੇਬ ਦਾ ਰੁੱਖ ਉਹਦਾ ਨਾਂ ਹੀ ਪੈ ਗਿਆ ਸੀ ਨਿਊਟਨ ਦਾ ਰੁੱਖ। ਉਸ ਰੁੱਖ ਦੀਆਂ ਉਹਨਾਂ ਨੇ ਕਲਮਾਂ ਬਣਾ ਕੇ ਅੱਜ ਪੂਰੇ ਵਿਸ਼ਵ ਦੇ ਵਿੱਚ ਪਹੁੰਚਾ ਦਿੱਤੀਆਂ। ਲੋਕ ਮਾਣ ਨਾਲ ਲੈ ਕੇ ਜਾਂਦੇ। ਸਾਡੇ ਪੁਣੇ ਦਾ ਵਿਗਿਆਨੀ ਹੈ ਜਿਹੜਾ ਉਹ ਸਦੀਆਂ ਤੋਂ ਬਾਅਦ ਉਹ ਕਲਮ ਲਿਆ ਕੇ ਇੱਥੇ ਉਸ ਬੂਟੇ ਨੂੰ ਫਲਦਾਰ ਬਣਾਉਣ ਲਈ ਕਾਮਯਾਬ ਹੋ ਗਿਆ। ਇਹਨਾਂ ਲੋਕਾਂ ਨੂੰ ਉਹਨਾਂ ਤੋਂ ਸਮਝਣਾ ਚਾਹੀਦਾ। ਅੱਜ ਤੁਸੀਂ ਇਤਿਹਾਸ ਆਪਣੇ ਹੱਥ ਵਟਾ ਰਹੇ ਹੋ, ਕੱਲ ਨੂੰ ਆਉਣ ਵਾਲੀਆਂ ਨਸਲਾਂ ਨੇ ਤੁਹਾਡੇ ਕਹੇ ਗੱਲ ਤੇ ਯਕੀਨ ਹੀ ਨਹੀਂ ਕਰਨਾ ਇਹਨਾਂ ਚੀਜ਼ਾਂ ਨੂੰ ਵੇਖ ਕੇ। ਬਿਲਕੁਲ ਜੀ, ਬਿਲਕੁਲ। ਕਿੱਥੇ ਠੰਡੇ ਬੁਰਜ ਦੀਆਂ ਗੱਲਾਂ ਤੇ ਕਿੱਥੇ ਹੁਣ ਅੱਜ ਉੱਥੇ ਦੇਖ ਲਓ ਵੀ ਰਹਿ ਕੀ ਗਿਆ ਆ ਤੇ ਬਣਾ ਕੀ ਛੱਡਿਆ। ਚੱਲ ਜਿੱਥੇ ਚੱਲਦਾ ਸੰਗਮਰਮਰ ਲਾਈ ਜਾਂਦੇ ਆ। ਅਤੇ ਨਾਲ ਇੱਕ ਹੋਰ ਵੀ ਇੱਕ ਖਬਰ ਸੀਗੀ ਵੀ ਜਿਹੜੀ ਬਾਦਲ ਦੀ ਪ੍ਰਧਾਨਗੀ ਵਾਲੀ ਜਿਹੜੀ ਮੀਰੀ ਪੀਰੀ ਟਰੱਸਟ ਨੂੰ 104 ਕਰੋੜ ਦੇਣ ਦਾ ਜਿਹੜਾ ਜੀ ਐਲਾਨ ਕਰਤਾ ਹੈ ਸ਼੍ਰੋਮਣੀ ਕਮੇਟੀ ਨੇ। ਇਹ ਸ਼ਾਹਬਾਦ ਦੇ ਵਿੱਚ ਹੈ, ਇਹਨਾਂ ਟਰੱਸਟ ਬਣਾਇਆ ਹੋਇਆ ਸ਼ਾਹਬਾਦ ਦੇ ਵਿੱਚ, ਉਹਨੂੰ ਦਿੱਤਾ ਹੋਇਆ ਪੈਸਾ। ਔਰ ਜਿਹੜਾ ਇਹ ਕਹਾਣੀ ਦਾ ਇੱਕ ਪਹਿਲੂ ਤਾਂ ਇਹ ਵੀ ਹੈ ਕਿ ਦੱਸਦੇ ਆ ਕਿ ਜਿਹੜਾ ਉੱਥੇ ਸ਼ਾਹਬਾਦ ਦੇ ਵਿੱਚ ਜ਼ਮੀਨ ਹੈ, ਕਿਉਂਕਿ ਹਰਿਆਣੇ ਦੇ ਵਿੱਚ ਹੀ ਸਰਦਾਰ ਬਾਦਲ ਹੋਰਾਂ ਦੇ ਕਾਰੋਬਾਰ ਜ਼ਿਆਦੇ ਆ। ਹਰਿਆਣੇ ਦੇ ਵਿੱਚ ਸ਼ਾਹਬਾਦ ਦੇ ਨਜ਼ਦੀਕ 24 ਕਿੱਲੇ ਜ਼ਮੀਨ ਸੀਗੀ SGPC ਦੀ, ਜੋ 20 ਕਿੱਲੇ ਸਰਦਾਰ ਬਾਦਲ ਨੇ ਲੀਜ਼ ਤੇ ਲਈ। ਉਸ ਤੋਂ ਬਾਅਦ ਉਹਦੇ ਤੇ ਟਰੱਸਟ ਬਣਾਇਆ ਗਿਆ। ਟਰੱਸਟ ਬਣਾ ਕੇ ਉਹਦੇ ਤੋਂ ਬਕਾਇਦਾ ਲੋਨ ਲਿਆ ਗਿਆ ਕਰੋੜਾਂ ਰੁਪਇਆ। ਹੁਣ ਦੱਸੋ 20 ਕਿੱਲੇ ਤੇ 20 ਕਰੋੜ ਰੁਪਇਆ ਕੋਈ ਲੋਨ ਦੇ ਦੇਵੇਗਾ ਆਮ ਸਧਾਰਨ ਵਿਅਕਤੀ ਨੂੰ? ਪਰ ਜਦੋਂ ਬੈਂਕ ਮੈਨੇਜਰ ਨੂੰ ਪੁੱਛਿਆ ਨੇ ਕਿ ਨਹੀਂ ਜੀ ਪਾਰਟੀ ਬੜੀ ਵੱਡੀ ਹੈ। ਟਰੱਸਟ ਜਿਹੜੇ ਉਹ ਸਾਰੇ ਘਰ ਦੇ ਮੈਂਬਰ ਸੀ। ਅੱਗੇਗਾ ਟਰੱਸਟ ਨੂੰ ਦੇਖੋ ਇਹ ਵੀ ਦੇ ਦਿੱਤਾ, ਜਦ ਕਿ ਦੱਸਦੇ ਆ ਕਿ ਉਸ ਲੋਨ ਦੀਆਂ ਕਿਸ਼ਤਾਂ ਵੀ SGPC ਭਰਦੀ ਪਈ ਹੈ। ਦੇਖੋ ਇਹ ਜਿਹੜਾ ਬਜਟ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਉਸ ਟਰੱਸਟ ਨੂੰ ਦੇ ਦੇਣਾ, ਇਹ ਤੇ ਆਪਣੇ ਆਪ ਦੇ ਵਿੱਚ ਸਵਾਲ ਖੜਾ ਕਰੇਗਾ। ਪਰ ਜਿਸ ਹਿਸਾਬ ਨਾਲ ਮੈਨੂੰ ਲੱਗਦਾ ਚੱਲਦੇ ਪਏ ਆ ਨਾ ਜੀ SGPC ਵਾਲੇ, ਦੂਰ ਨਹੀਂ ਹੈ। ਅੱਜ ਤਾਂ ਇਹ ਲੋਨਾਂ ਦੀਆਂ ਕਿਸ਼ਤਾਂ ਲਾਉਂਦੇ ਪਏ, ਕਰਜ਼ੇ ਦੀਆਂ ਕਿਸ਼ਤਾਂ ਲਾਉਂਦੇ ਪਏ। ਉਹ ਦਿਨ ਦੂਰ ਨਹੀਂ ਜਦੋਂ ਇਹ ਆਪ ਕਰਜ਼ਾ ਲੈਣਗੇ ਆਪਣੇ ਕਰਜ਼ੇ ਲਾਉਣ ਲਈ। ਜੀ ਬਿਲਕੁਲ ਜੀ, ਇਹ ਅਜੇ ਅੰਤਰੀਮ ਕਮੇਟੀ ਆ, ਅਜੇ ਪੱਕੀ ਕਮੇਟੀ ਵੀ ਨਹੀਂ ਹੈ, ਇਹ ਕੁਛ ਕਰੀ ਜਾਂਦੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਹੁਣ ਅਸਲਾ ਲਾਇਸੈਂਸਾਂ ਤੇ ਵੀ ਲੱਗੇਗੀ ਸਿਆਸੀ ਮੋਹਰ। ਇਹ ਅਸਲਾ ਕਲਚਰ ਹੈ ਜਿਹੜਾ ਇਹ ਥੋੜਾ ਜਿਹਾ ਸਾਡੇ ਪੰਜਾਬ ਦੇ ਵਿੱਚ ਇਸ ਕਦਰ ਹਾਵੀ ਹੋ ਗਿਆ ਕਿ ਅੱਜ ਕੱਲ ਜਿਹੜਾ ਬੰਦਾ ਕਦੇ ਬਾਹਰ ਨਿਕਲ ਕੇ ਉੱਚੀ ਛਿੱਕ ਵੀ ਨਹੀਂ ਮਾਰਦਾ, ਪਰ ਉਹ ਗੱਬ 'ਚ ਪਿਸਤੌਲ ਜ਼ਰੂਰ ਰੱਖਦਾ, ਕਿਉਂਕਿ ਇਹ ਬਣ ਗਿਆ ਜਿਵੇਂ ਕਹਿ ਲਈਏ ਸਟੇਟਸ ਸਿੰਬਲ ਬਣ ਗਿਆ। ਪਿਸਤੌਲ ਜ਼ਰੂਰ ਟੰਗਿਆ ਹੋਣਾ ਚਾਹੀਦਾ। ਵਿਆਹ 'ਚ ਜਾਂਦੇ ਆ ਤੇ ਉੱਥੇ ਪਤੰਦਰ ਉਹਨਾਂ ਖਰਚਾ ਜਿਹੜਾ ਵਿਆਹ ਦੇ ਵਿੱਚ ਵਰਤਣ ਵਰਤਾਉਂਦਾ ਨਹੀਂ ਹੋਣਾ ਜਿੰਨੇ ਦਾ ਉੱਥੇ ਪਿੱਤਲ ਫੂਕ ਆਉਂਦੇ ਆ, ਗੋਲੀਆਂ ਕੱਢ ਆਉਂਦੇ, ਜਿੰਨੇ ਦੇ ਕਾਰਤੂਸ ਕੱਢ ਆਉਂਦੇ। ਤਾਂ ਉਹ ਇੱਕ ਜਿਹੜੀ ਹੋੜ ਲੱਗੀ ਹੋਈ ਆ ਲਾਇਸੈਂਸ ਬਣਾਉਣ ਦੀ, ਹਥਿਆਰ ਲੈਣ ਦੀ, ਉਹਦੇ ਵਿੱਚ ਦੋ ਚੀਜ਼ਾਂ ਹੋ ਰਹੀਆਂ ਨੇ। ਇੱਕ ਤੇ ਕਮਾਈ ਬੜੀ ਮੋਟੀ ਹੋਣ ਰਹੀ ਆ ਕਿ ਇੱਥੇ ਜਿਹੜਾ ਫਾਰਮ ਮਿਲਦਾ ਹੈ ਉਹ ਫਾਰਮ ਹੀ ਇਹਨਾਂ ਨੇ 15 ਤੋਂ 20 ਹਜ਼ਾਰ ਰੁਪਏ ਦਾ ਰੱਖਿਆ। ਕਈਆਂ ਜ਼ਿਲ੍ਹਿਆਂ ਦੇ ਵਿੱਚ 15,000 ਦਾ, ਕਈਆਂ ਦੇ 20,000 ਦਾ। ਤੇ ਮੇਰੇ ਪਿੰਡ ਤੋਂ ਓਨਾ ਹੀ ਮੁਕਤਸਰ ਆ, ਓਨਾ ਹੀ ਗੱਭਣੀ ਮੰਡੀ ਹਰਿਆਣਾ। ਹਰਿਆਣੇ ਦੇ ਵਿੱਚ ਚਲੇ ਜਾਈਏ ਉਹ ਫਾਰਮ 800 ਰੁਪਏ ਦਾ ਮਿਲਦਾ ਹੈ, ਇੱਥੇ 15,000 ਰੁਪਏ ਦਾ। ਔਰ ਉਹ ਫਾਰਮ ਹੈ ਜਿਹੜਾ ਉਹ ਮਿਲਦਾ ਹੈ ਕਿ ਜਿਹੜਾ ADC ਹੁੰਦਾ, ਵਧੇਕ ਡਿਪਟੀ ਕਮਿਸ਼ਨਰ ਜਿਹਨੂੰ ਕਹਿ ਦਿੰਦੇ ਆਪਾਂ, ਉਹ ਜੇ ਅਰਜ਼ੀ ਨੂੰ ਮਾਰਕ ਕਰੇ ਤੇ ਫਿਰ ਉਹ ਫਾਰਮ ਹੈ ਜਿਹੜਾ ਉਹ ਸੁਵਿਧਾ ਕੇਂਦਰ ਚੋਂ ਮਿਲਦਾ ਹੈ। ਇਹ ਕੀ ਕਰਦੇ ਪਏ ਜੀ ਹੁਣ, ਉਹ ਜਿਹੜੇ ਵਧੇਕ ਡਿਪਟੀ ਕਮਿਸ਼ਨਰ ਹੈ ਉਸ ਅਰਜ਼ੀ ਨੂੰ ਮਾਰਕ ਕਰਦੇ ਆ ਜਿਹਦੇ ਅਰਜ਼ੀ ਤੇ ਜਥੇਦਾਰ ਦੀ ਮੋਹਰ ਲੱਗੀ ਹੋਵੇ ਜਾਂ ਹਲਕਾ ਇੰਚਾਰਜ ਦੀ ਜਾਂ ਵਿਧਾਇਕ ਦੀ। ਯਾਨੀ ਦੂਸਰੀ ਜੇ ਕੋਈ ਮੇਰੇ ਵਰਗਾ ਜਾਂ ਕੋਈ ਆਮ ਬੰਦਾ ਅਰਜ਼ੀ ਲੈ ਜਾਵੇ ਉਹ ਅਰਜ਼ੀ ਨੂੰ ਮਾਰ ਕੇ ਨਹੀਂ ਕਰਦੇ, ਯਾਨੀ ਅਪਲਾਈ ਨਹੀਂ ਕਰ ਸਕਦਾ ਅਸਲਾ। ਸੋ ਇਹ ਮੁੱਦਾ ਜਿਹੜਾ ਹੁਣ ਆਮ ਆਦਮੀ ਪਾਰਟੀ ਨੇ ਵੀ ਉਠਾਇਆ, ਉਹਨਾਂ ਨੇ ਦੋਸ਼ ਲਾਇਆ ਕਿ ਜੇਕਰ ਇਹ ਸਭ ਕੁਛ ਇੱਕ ਵਰਗ ਲਈ ਹੈ, ਇੱਕ ਸੰਗਠਨ ਦੇ ਕਾਰਕੁਨਾਂ ਲਈ ਹੈ, ਤਾਂ ਫਿਰ ਇਸ ਨੂੰ ਸਰਕਾਰੀ ਮਸ਼ੀਨਰੀ ਦਾ ਆਪਾਂ ਨਾਂ ਕਿਵੇਂ ਦੇ ਸਕਦੇ ਹਾਂ ਕਿ ਸਭ ਕੁਛ ਸਰਕਾਰ ਕਰਦੀ ਪਈ ਹੈ। ਫਿਰ ਕਹਿ ਦੇਣਾ ਚਾਹੀਦਾ ਕਿ ਇਹ ਖਾਸ ਲੋਕਾਂ ਲਈ ਯੋਜਨਾ ਹੈ, ਕਿਉਂਕਿ ਇੱਕ ਪਾਸੋਂ ਕਮਾਈ ਵੀ ਹੋ ਰਹੀ ਹੈ ਔਰ ਜਿਹੜੇ ਲਾਇਸੈਂਸ ਦਿੱਤੇ ਜਾ ਰਹੇ ਆ ਉਹਨਾਂ ਦੇ ਨਾਂ ਤੇ ਵੋਟਾਂ ਵੀ ਪੱਕੀਆਂ ਕੀਤੀਆਂ ਜਾ ਰਹੀਆਂ। ਕਿਉਂਕਿ ਜਿਹੜਾ ਹੁਣ ਮੋਹਰ ਲਾਏਗਾ
ਪਹਿਲਾਂ ਤਾਂ ਉਹ ਵੇਖੇਗਾ ਵੀ ਇਹਨੇ ਵੋਟ ਪਾਈ ਹੈ ਜਾਂ ਨਹੀਂ ਪਾਈ। ਜੇ ਨਹੀਂ ਪਾਈ ਤੇ ਉਹ ਕਹੇਗਾ ਨਾਲ ਇੱਕ ਵਿਚੋਲਾ ਲੈ ਕੇ ਆ ਭਾਈ, ਜਿਹੜਾ ਕੱਲ ਨੂੰ ਤੇਰੀ ਗਰੰਟੀ ਦੇਵੇ ਵੋਟ ਜਿਹੜੀ ਹੈ ਤੂੰ ਉੱਥੇ ਗੀਜ਼ੇ 'ਚ ਪਾ ਕੇ ਅੰਦਰੋਂ ਲਈ ਆਵੇ ਤੇ ਸਾਨੂੰ ਫੜਾ ਦੇਵੇ, ਜਾਂ ਜਿਹੜਾ ਸਾਡਾ ਬੰਦਾ ਉੱਥੇ ਖੜਾ ਹੋਏਗਾ ਜਿਹੜਾ ਤੈਨੂੰ ਪੜ੍ਹ ਨਾ ਪਾਏਗਾ। ਇਹੋ ਜਿਹੀਆਂ ਸ਼ਰਤਾਂ ਤੇ ਫਿਰ ਜਿਹੜੀਆਂ ਮੋਹਰਾਂ ਲੱਗਦੀਆਂ। ਸੋ ਇਹ ਪੰਜਾਬ ਦੇ ਵਿੱਚ ਜਿਹੜਾ ਉਹ ਇੱਕ ਚੱਲਣ ਹੈ, ਲੰਮੇ ਸਮੇਂ ਤੋਂ ਚੱਲਦਾ ਪਿਆ ਕਿ ਜਿਹੜੀ ਵੀ ਸਹੂਲਤ ਹੁੰਦੀ ਹੈ ਅੱਗੇ ਜਾ ਕੇ ਉਹ ਲੇਖੇ ਲਾ ਦਿੱਤੀ ਜਾਂਦੀ ਹੈ ਜੀ ਕਿ ਇਹਨੂੰ ਜਥੇਦਾਰ ਵੰਡੇਗਾ, ਇਹਨੂੰ ਹਲਕਾ ਇੰਚਾਰਜ ਵੰਡੇਗਾ, ਇਹਨੂੰ ਵਿਧਾਇਕ ਵੰਡੇਗਾ। ਤਾਂ ਉਹ ਅਸਲਾ ਲਾਇਸੈਂਸ ਵਾਲੀ ਜਿਹੜੀ ਫਾਰਮ ਹੈ ਉਹ ਵੀ ਮੋਹਰ ਹੁਣ ਇਹਨਾਂ ਦੇ ਲੇਖੇ, ਇਹਨਾਂ ਦੇ ਟੇਟੇ ਲਾ ਦਿੱਤੀ ਗਈ ਹੈ। ਪਰ ਇਹਦੀ ਅਸਲ ਕਹਾਣੀ ਇਹ ਹੈ ਕਿ ਲੋਕ ਹੈ ਜਿਹੜੇ ਟੁੱਟ ਕੇ ਪੈਂਦੇ ਪਏ। ਹੁਣ ਤੇ ਸਗੋਂ ਤੇਜ਼ ਹੋ ਗਿਆ ਸਿਲਸਿਲਾ, ਕਹਿੰਦੇ ਕਿ ਥੋੜੇ ਚਿਰ ਦੀ ਸਰਕਾਰ ਹੈ, ਬਣਾ ਲਓ ਜਿਹਦੇ ਤੋਂ ਬਣਦਾ। ਇਸ ਕਰਕੇ ਸਰਕਾਰ ਹੈ ਦੋਏ ਲਾਭ ਉਠਾ ਰਹੀ ਹੈ, ਆਰਥਿਕ ਵੀ ਔਰ ਵੋਟਾਂ ਵਾਲਾ ਵੀ। ਆਮ ਆਦਮੀ ਪਾਰਟੀ ਵਾਲੇ ਬੇਸ਼ੱਕ ਰੌਲਾ ਪਾਈ ਜਾਣ, ਪਰ ਇਹ ਸਿਲਸਿਲਾ ਤੇ ਕਦੋਂ ਦਾ ਤੁਰਿਆ ਫਿਰਦਾ। ਜੀ 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 ਬਿਲਕੁਲ। ਅਤੇ ਅਗਲੀ ਮਿੰਟੂ ਜੀ ਆਪਾਂ ਜੇ ਗੱਲ ਕਰੀਏ ਵੀ ਪੰਜਾਬ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਨੂੰ ਹਾਈ ਕੋਰਟ 'ਚ ਚੁਣੌਤੀ। ਇਹ ਸ਼ਰਾਬ ਨੀਤੀ ਜਿਸ ਦਿਨ ਇਹਨਾਂ ਨੇ ਲਿਆਂਦੀ ਸੀ ਕਿ ਸਦਨ ਦੇ ਵਿੱਚ, ਅਸੈਂਬਲੀ ਦੇ ਵਿੱਚ, ਉਦੋਂ ਹੀ ਰੌਲਾ ਪੈ ਗਿਆ ਸੀਗਾ। ਕਾਂਗਰਸ ਦਾ ਜਿਹੜਾ ਵਿਧਾਇਕ ਹੈ ਬਲਵੀਰ ਸਿੱਧੂ, ਸ਼ਰਾਬ ਦਾ ਉਹ ਵੀ ਕਾਰੋਬਾਰੀ ਹੈ। ਤੇ ਇਹ ਵੀ ਤੁਹਾਨੂੰ ਪਤਾ ਕਿ ਜਿਹੜੇ ਆ ਇਹਨਾਂ ਦੇ ਸਰ ਦੇ ਪੁੱਜ ਦੇ ਜਿਹੜੇ ਹੈਗੇ ਆ ਮੰਤਰੀ ਸੰਤਰੀ, ਉਹ ਸ਼ਰਾਬ ਦੇ ਕਾਰੋਬਾਰ ਦੇ ਨਾਲ ਹੀ ਜੁੜੇ ਆ। ਤੇ ਉੱਥੇ ਇਹ ਕਾਫੀ ਟਕਰਾਏ ਸੀ। ਅੱਕ ਕੇ ਉੱਥੇ ਜਥੇਦਾਰ ਤੋਤਾ ਸਿੰਘ ਖੜਾ ਹੋ ਗਿਆ ਸੀ, ਕਹਿੰਦਾ ਫਿਰ ਚਲੋ ਕਰੋ ਬੰਦ ਸ਼ਰਾਬ, ਤੇ ਸਭ ਤੋਂ ਪਹਿਲਾਂ ਆਓ ਆਪਾਂ ਹੀ ਸਾਰੇ ਸਹੁੰ ਪਾਈਏ, ਵਿਧਾਇਕ ਹੀ ਸਹੁੰ ਪਾਈਏ। ਦੱਸਦੇ ਉੱਥੇ ਕੋਈ ਵੀ ਨਹੀਂ ਉੱਠਿਆ। ਇੱਕ ਸਿਰਫ ਕੁਲਜੀਤ ਸਿੰਘ ਨਾਗਰਾ ਜਿਹੜੇ ਕਾਂਗਰਸ ਤੋਂ ਉਹ ਸੰਬੰਧ ਰੱਖਦੇ ਆ, ਉਹ ਹੀ ਉੱਠੇ ਕਿ ਚਲੋ ਪਾਈਏ ਸਹੁੰ, ਬਾਕੀ ਕੋਈ ਨਹੀਂ ਉੱਠਿਆ ਜਥੇਦਾਰ ਤੋਤਾ ਸਿੰਘ ਦੀ ਮੰਗਾਰ ਤੇ। ਸੋ ਇਹ ਸ਼ਰਾਬ ਦਾ ਉਸ ਦਿਨ ਦਾ ਹੀ ਅਸਲਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਸੀ ਜਿਸ ਦਿਨ ਇਹਨਾਂ ਨੇ ਨਵੀਂ ਐਕਸਾਈਜ਼ ਨੀਤੀ ਲਿਆਂਦੀ। ਹੁਣ ਨਵੀਂ ਐਕਸਾਈਜ਼ ਨੀਤੀ ਹੈ ਜਿਹੜੀ ਉਹ ਕੀ ਹੈ ਉਹ ਬਾਅਦ ਚ ਸੁਣਦੇ ਆ, ਪਰ ਇਹ ਜਿਹੜੀ ਐਕਸਾਈਜ਼ ਨੀਤੀ ਲਿਆਂਦੀ ਹੈ ਇਹ ਹੁਣ ਹਾਈ ਕੋਰਟ ਦੇ ਵਿੱਚ ਇੱਕ ਰਿਟ ਦੇ ਰੂਪ ਚ ਚਲੇ ਗਈ ਹੈ। ਰਿਟ ਤੇ ਸੁਣਵਾਈ ਹੋਈ ਹੈ। ਹੁਣ 29 ਮਾਰਚ ਨੂੰ ਸੁਣਵਾਈ ਰੱਖੀ ਹੈ ਕਿ ਆਪਦਾ ਪੱਖ ਪੇਸ਼ ਕਰੋ ਭਾਈ, ਕਿਉਂ ਨਾ ਤੁਹਾਡੀ ਇਹ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹ ਖਾਰਜ ਕਰ ਦਿੱਤੀ ਜਾਵੇ। ਹਾਈ ਕੋਰਟ ਨੇ ਕਿਹਾ ਹੁਣ ਇਹਨਾਂ ਨੇ ਪੱਖ ਰੱਖਣਾ, ਪਰ 29 ਨੂੰ ਹਾਈ ਕੋਰਟ ਨੇ ਪੱਖ ਰੱਖਣਾ, 27 ਨੂੰ ਇਹ ਕਹਿੰਦੇ ਜੀ ਅਸੀਂ ਠੇਕਿਆਂ ਦੀ ਬੋਲੀ ਕਰ ਦੇਣੀ ਹੈ। ਸੋ ਜਿਹੜਾ ਹੈ ਉਹ ਪਹਿਲਾਂ ਇਹਨਾਂ ਨੇ ਕੰਮ ਕਰ ਦੇਣਾ। ਉਹ ਕਹਿੰਦੇ ਜੀ 29 ਨੂੰ ਪੱਖ ਰੱਖੋ, ਇਹ ਕਹਿੰਦੇ 27 ਨੂੰ ਠੇਕਿਆਂ ਦੀ ਨਿਲਾਮੀ ਹੋ ਜਾਣੀ। ਖੈਰ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਸਾਰਾ ਕੁਛ ਹੋਏਗਾ। ਪਰ ਜਿਹੜੀ ਨਵੀਂ ਐਕਸਾਈਜ਼ ਨੀਤੀ ਬਣਾਈ ਹੈ ਉਹ ਵੀ ਬੜਾ ਦਿਲਚਸਪ ਕਿੱਸਾ ਹੈ। ਅਸਲ ਦੇ ਵਿੱਚ ਕੀ ਹੁੰਦਾ ਸੀ ਕਿ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਲਾਇਸੈਂਸ ਹੁੰਦੇ ਸੀ, L1 ਤੇ L2। L1 ਉਹ ਹੁੰਦਾ ਸੀਗਾ ਜਿਹੜਾ ਸ਼ਰਾਬ ਦੇ ਥੋਕ ਕਾਰੋਬਾਰੀਆਂ ਕੋਲ ਹੁੰਦਾ ਸੀ, ਜੋ ਅੱਗੇ ਗਾਂ ਠੇਕਿਆਂ ਨੂੰ ਸਪਲਾਈ ਕਰਦੇ ਸੀ, ਤੇ ਠੇਕਿਆਂ ਕੋਲ ਹੁੰਦਾ ਸੀ L2 ਲਾਇਸੈਂਸ, ਯਾਨੀ ਇੱਕ ਜਿਹੜੇ ਪਿੱਛੋਂ ਸਪਲਾਇਰ ਹੋ ਗਏ, ਇੱਕ ਜਿਹੜੇ ਅੱਗੇ ਜਾ ਕੇ ਪਰਚੂਨ ਚ ਵੇਚਦੇ ਸੀ, L1 ਤੇ L2। ਹੁਣ ਇਹਨਾਂ ਨੇ ਕੀ ਕਰ ਦਿੱਤਾ ਇਸ ਵਾਰੀ, ਇਹਨਾਂ ਨੇ ਕਿਹਾ ਕਿ ਇੱਕ ਲਾਇਸੈਂਸ ਜਿਹੜਾ ਹੋਰ ਹੋਏਗਾ L1A। L1A ਦਾ ਇੱਕ ਪਾਰਟ ਬਣਾ ਕੇ ਕਿ ਇਹ ਲਾਇਸੈਂਸ ਹੈ ਜਿਹੜਾ ਇਹ ਸਿੱਧੀ ਸ਼ਰਾਬ ਦੀ ਫੈਕਟਰੀ ਦੇਵੇਗੀ, ਔਰ ਪੰਜਾਬ ਦੇ ਵਿੱਚ ਇਹ ਸਿਰਫ 5 ਬੰਦਿਆਂ ਨੂੰ ਮਿਲਣਗੇ, ਯਾਨੀ ਦੇਵੇਗੀ ਵੀ ਸ਼ਰਾਬ ਦੀ ਫੈਕਟਰੀ। ਹੁਣ ਸ਼ਰਾਬ ਦੀ ਫੈਕਟਰੀਆਂ ਕਿਹਦੀਆਂ ਮੈਂ ਤੁਹਾਨੂੰ ਦੱਸ ਹੀ ਚੁੱਕਾ, ਦੀਪ ਮਲਹੋਤਰਾ ਜੀ, ਬਹੁਤ ਸਾਰੇ ਆ ਜਾਂਦੇ ਆ, ਯਾਨੀ ਜੇ ਨਾਂ ਲਈਏ ਉਹ ਸਾਰੇ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਆ। ਹੁਣ ਲਏਗਾ ਕੌਣ? ਜਿਹੜੇ 5 ਹੁਣ ਇਹ ਤਾਂ ਹੈ ਨੀ ਕਿ ਮੇਰੇ ਪਿੰਡ ਵਾਲੇ ਜਾਗਰ ਦੀ ਉੱਥੇ ਲਾਟਰੀ ਲੱਗ ਜਾਏਗੀ, ਜਾਂ ਮੇਰੇ ਗਵਾਂਢ ਚ ਧੀਰੇ ਦੇ ਲੱਗ ਜਾਏਗੀ, ਜਾਂ ਰੋਜ਼ੂ ਉੱਥੋਂ ਬਣ ਜਾਏਗਾ ਵਪਾਰੀ ਸ਼ਰਾਬ ਦਾ। ਉਹ ਜਿਹੜੇ 5 ਹੋਣਗੇ ਭਾਗਾਸ਼ਾਲੀ ਹੋਣਗੇ, ਕਰਮਾਂ ਵਾਲੇ ਹੋਣਗੇ, ਤੇ ਇਹਨਾਂ ਦੇ ਆਪਣੇ ਹੋਣਗੇ। ਨਹੀਂ, ਜਿਹੜਾ ਸ਼ਰਾਬ ਬਣਾਉਂਦਾ ਉਹ ਵੀ ਇਹਨਾਂ ਦਾ, ਅੱਗੇ ਜਿਹੜਾ ਵਿੱਚ 5 ਜਣੇ ਖੜ ਗਏ ਉਹ ਵੀ ਇਹਨਾਂ ਦੇ, ਅੱਗੇ ਜਿਹੜੇ ਠੇਕਿਆਂ ਨੂੰ ਸਪਲਾਈ ਕਰਨਗੇ ਉਹ ਵੀ ਇਹਨਾਂ ਦੇ, ਅੱਗੇ ਜਾ ਕੇ ਜਿਹੜੇ ਠੇਕੇ ਲੈਣਗੇ ਉਹ ਵੀ ਇਹਨਾਂ ਦੇ। ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਜਿਹੜੇ ਠੇਕੇ ਚੜੇ ਸਨ ਜੀ, ਸ਼ਿਵਲਾਲ ਟੋਟਾ, ਬਿਕਰਮਜੀਤ ਸਿੰਘ ਮਜੀਠੀਆ ਕੰਪਨੀ ਤੇ ਦੀਪ ਮਲਹੋਤਰਾ, ਇਹ ਤਿੰਨਾਂ ਕੰਪਨੀਆਂ ਦੇ ਕੋਲ 900 ਠੇਕੇ ਸਨ ਪੰਜਾਬ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ। ਉਹ ਹੁਣ ਦੇਖੋ ਇਹ ਪਾਲ ਦੇ ਵਿੱਚ ਹੀ ਖੜ ਕੇ ਕਿ ਫੈਕਟਰੀਆਂ ਵੀ ਇਹਨਾਂ ਦੀਆਂ ਹੋ ਗਈਆਂ, ਅੱਗੇ L1A ਲਾਇਸੈਂਸ ਜਿਹੜੇ 5 ਜਣਿਆਂ ਨੂੰ ਮਿਲਣਾ ਉਹ ਵੀ ਇਹਨਾਂ ਦਾ ਹੋ ਗਿਆ, ਤੇ ਅੱਗੇ ਜਿਹੜੇ ਸਪਲਾਇਰ ਵੀ ਇਹ ਹੋ ਗਏ, ਫਿਰ ਅੱਗੇ ਠੇਕੇ ਵੀ ਇਹਨਾਂ ਦੇ ਹੋ ਗਏ, ਤੇ ਫਿਰ ਜਿਹੜੇ ਦੂਜੇ ਕਾਰੋਬਾਰੀ ਹੈ ਸ਼ਰਾਬ ਦੇ ਕਾਰੋਬਾਰ ਦੀ ਰੋਟੀ ਖਾਂਦੇ ਆ ਉਹ ਤੇ ਫਿਰ ਘਰੇ ਬਹਿ ਜਾਣ। ਇਹ ਇਸੇ ਕਰਕੇ ਤੇ ਇਹਨਾਂ ਦੇ ਜੈਨੀ ਸਾਹਿਬ ਹੋਰੀ ਸ਼ਰਾਬ ਨੂੰ ਇੰਨੀ ਪ੍ਰਮੋਟ ਕਰਦੇ ਆ ਕਿਉਂਕਿ ਕਤਾਰ ਬੜੀ ਲੰਮੀ ਹੈ।
ਬਿਲਕੁਲ ਜੀ। ਤੇ ਫਿਰ ਇਹ ਕਹਿੰਦੇ ਆ ਵੀ ਅਸੀਂ ਤਾਂ ਪੰਜਾਬ ਦਾ ਸਵਾਰਿਆ ਹੀ ਬੜਾ ਕੁਛ ਆ, ਤੁਸੀਂ ਸਾਡੇ ਦੇ ਉੱਤੇ ਇਦਾਂ ਦੀਆਂ ਤੌਹਮਤਾਂ ਕਿੱਦਾਂ ਲਾਈ ਜਾਂਦੇ ਆ ਵੀ ਅਸੀਂ ਪੰਜਾਬ ਨੂੰ ਖਾ ਲਿਆ। ਕੈਪਟਨ ਨੇ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸਾਧਿਆ, ਕਹਿੰਦੇ ਵੀ ਕੇਂਦਰੀ ਵਿੱਤ ਮੰਤਰੀ ਦੇ ਇਸ਼ਾਰੇ ਤੇ ਚੱਲ ਰਹੀ ਆ ਆਮ ਆਦਮੀ ਪਾਰਟੀ। ਹਾਂ ਬਿਲਕੁਲ ਜੀ, ਕੈਪਟਨ ਖੁਦ ਆਪ ਨਿਸ਼ਾਨੇ ਤੇ ਆਏ ਪਏ ਅੱਜ ਕੱਲ ਜੀ ਪਰ ਕੈਪਟਨ ਸਾਹਿਬ ਨੇ ਇਹ ਹੁਣ ਨਿਸ਼ਾਨਾ ਜਿਹੜਾ ਦੂਜਿਆਂ ਤੇ ਸਾਧਿਆ। ਵੈਸੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਇਹਨਾਂ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕੇਸ ਆ ਇਹ ਕਿਸੇ ਸਿਆਸਤ ਤੋਂ ਪ੍ਰੇਰਿਤ ਨਹੀਂ, ਇਹ ਤੇ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਖੁੱਲਾ ਸੀਗਾ। ਹੁਣ ਜੇ ਕੈਪਟਨ ਸਾਹਿਬ ਦੀ ਗੱਲ ਕਰੀਏ ਤੇ ਕੈਪਟਨ ਸਾਹਿਬ ਕਸੂਤੇ ਫਸੇ ਪਏ, ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਆ ਕਿ ਪਾਰਟੀ ਹੈ ਜਿਹੜੀ ਉਹਨਾਂ ਦੀ ਉਹ ਇਹਨਾਂ ਸਮਰਥਨ ਨਹੀਂ ਕਰਦੀ ਪਈ, ਖੁੱਲ ਕੇ ਇਹਨਾਂ ਦੇ ਨਾਲ ਨਹੀਂ ਖੜਦੀ ਪਈ। ਜਿਹੜੀ ਇੱਥੋਂ ਦੀ ਲੋਕਲ ਲੀਡਰਸ਼ਿਪ ਹੈ, ਜਿਹੜੀ ਕੌਮੀ ਲੀਡਰਸ਼ਿਪ ਹੈ, ਉਹ ਤੇ ਖੜੀ ਹੋਈ ਨਹੀਂ ਕਦੇ ਇਹਨਾਂ ਦੇ ਨਾਲ ਚੰਗੀ ਤਰ੍ਹਾਂ ਇੱਕ ਟੋਕ ਕੇ। ਕਿਉਂਕਿ ਸੰਸਦ ਦੇ ਵਿੱਚ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਉਦੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਹੋਟਲਾਂ 'ਚ ਘੁੰਮ ਕੇ ਆਉਂਦੇ, ਪਰ ਉੱਥੇ ਨਹੀਂ ਜਾਂਦੇ ਸਦਨ ਦੇ ਵਿੱਚ। ਜੀ ਇਹੀ ਹਾਲ ਹੁਣ ਇੱਕ ਕੈਪਟਨ ਇਕੱਲਾ ਹੀ ਲੜਾਈ ਲੜ ਰਿਹਾ। ਜੋ ਇਹ ਲੜਾਈ ਹੈ ਖਾਤਿਆਂ ਦੀ, ਉਹ ਇਕੱਲਾ ਹੀ ਇੱਕ ਤਰ੍ਹਾਂ ਲੜਦਾ ਨਜ਼ਰ ਆਉਂਦਾ। ਤੇ ਇਹਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਚਾਅ ਲਈ ਇਹ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਕੱਲ ਸਾਰਾ ਹੀ ਉਹ ਇਹਨਾਂ ਦੀ ਜਿਹੜੇ ਖਾਤਿਆਂ ਦੀ ਜਨਮ ਕੁੰਡਲੀ ਰੱਖਤੀ ਸੀ, ਸਾਰਾ ਸਾਹਮਣੇ ਕੁੰਡਲੀ ਬਣਾ ਕੇ ਆਹ ਖਾਤਾ ਨੰਬਰ ਹੈ, ਆਹ ਫਲਾਣੇ ਦੇ ਨਾਂ ਤੇ ਫਲਾਣੇ ਦੇ ਨਾਂ ਤੇ, ਉਹ ਕਹਿੰਦੇ ਕਿ ਸਭ ਕੁਛ ਜੋ ਕਰਦੀ ਪਈ ਹੈ ਆਮ ਆਦਮੀ ਪਾਰਟੀ ਅਰੁਣ ਜੇਤਲੀ ਦੇ ਇਸ਼ਾਰੇ ਤੇ ਕਰਦੀ ਪਈ ਹੈ। ਕਿਉਂਕਿ ਅਰੁਣ ਜੇਤਲੀ ਨੂੰ ਮੈਂ ਅਣਕਿਆਸੀ ਹਾਰ ਦਿੱਤੀ ਹੈ, ਸੋ ਉਹ ਸਿਆਸੀ ਬਦਲਾਖੋਰੀ ਲਈ ਇਹ ਕੰਮ ਕਰਦਾ ਪਿਆ। ਔਰ ਦੂਜੇ ਪਾਸੇ ਜੇ ਕੈਪਟਨ ਦੀ ਗੱਲ ਕਰੀਏ, ਕੈਪਟਨ ਨੇ ਪਹਿਲਾਂ ਤਾਂ ਕਿਹਾ ਖਾਤੇ ਹੈ ਹੀ ਨਹੀਂ, ਹੁਣ ਉਹ ਕਹਿੰਦਾ ਕਿ ਖਾਤੇ ਜਿਹੜੇ ਦੱਸ ਰਹੇ ਆ ਉਹਨਾਂ ਦੇ ਵਿੱਚ ਬੈਲੈਂਸ ਜਿਹੜਾ ਨਿਲਿਆ। ਦੇਖੀਏ ਕਿ ਭਾਰਤ ਦੇ ਵਿੱਚ ਜਿਹੜੇ ਬੈਂਕ ਆ, ਪੰਜਾਬ ਦੇ ਬੈਂਕ, ਸਾਡੇ ਵਰਗਾ ਬੈਂਕ ਖਾਤਾ ਖੁਲਾਉਣ ਚੱਲ ਜਾਵੇ, ਉਹ ਕਹਿੰਦੇ ਕਿ ਘੱਟੋ ਘੱਟ 1000 ਰੁਪਇਆ ਪਹਿਲਾਂ ਪਾਓ ਫਿਰ ਖਾਤਾ ਖੁੱਲੇਗਾ। ਜਿਹੜੇ ਸਵਿਸ ਬੈਂਕ ਵਾਲੇ ਆ ਉਹ ਏਡੇ ਹੀ ਭੋਲੇ ਆ ਕਿ ਉਹ ਨਿਲ ਬੈਲੈਂਸ ਵਾਲੇ ਦਾ ਖਾਤਾ ਖੋਲ ਦਿੰਦੇ। ਇਹ ਦੂਜੀ ਗੱਲ, ਇਹ ਕਹਿੰਦੇ ਸੀ ਖਾਤੇ ਹੈ ਨਹੀਂ, ਫਿਰ ਕਹਿੰਦੇ ਜੀ ਖਾਤੇ ਹੈਗੇ ਪਰ ਬੈਲੈਂਸ ਨਿਲ ਉਹਨਾਂ 'ਚ ਸ਼ੋਅ ਕੀਤਾ ਜਾ ਰਿਹਾ। ਤੀਜੀ ਗੱਲ ਤੇ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਅਰੁਣ ਜੇਤਲੀ ਦੇ ਕਹਿਣ ਤੇ ਕੰਮ ਕਰਦੀ ਪਈ ਹੈ। ਤੇ ਜਿਹੜਾ ਕੇਜਰੀਵਾਲ ਹੋਰਾਂ ਦੇ ਖਿਲਾਫ ਅਰੁਣ ਜੇਤਲੀ ਨੇ ਮਾਣਹਾਨੀ ਦਾ ਕੇਸ ਕੀਤਾ ਹੋਇਆ ਦਿੱਲੀ 'ਚ, ਉਹ ਕਿਹਨੇ ਕੀਤਾ? ਜੀ ਬਿਲਕੁਲ ਜੀ, ਇਹੀ ਕੁਛ ਆ ਜੀ। ਹੁਣ ਇਸ ਖੁੱਡ 'ਚੋਂ ਬਾਹਰ ਨਿਕਲਣ ਲਈ, ਇਸ ਟੋਏ 'ਚੋਂ ਬਾਹਰ ਨਿਕਲਣ ਲਈ ਬੜਾ ਹੱਥ ਪੈਰ ਜਿਹੜੇ ਇਹਨਾਂ ਨੂੰ ਮਾਰਨੇ ਪੈਣੇ ਆ। ਅਗਲੀ ਗੱਲ ਕਰੀਏ ਵੀ ਪੰਜਾਬ ਸਰਕਾਰ ਵੱਲੋਂ ਬਹੁਤ ਪ੍ਰਚਾਰਿਆ ਕਰਜ਼ ਨਿਬੇੜਾ ਬਿੱਲ ਨਹੀਂ ਖੁਸ਼ ਕਰ ਸਕਿਆ ਕਿਸਾਨ ਆਗੂਆਂ ਨੂੰ। ਇਹ ਇਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਸੀ ਬਿੱਲ। ਪਹਿਲਾਂ ਇਹਨੂੰ ਨਾਂ ਦਿੱਤਾ ਸੀ ਕਰਜ਼ਾ ਰਾਹਤ ਬਿੱਲ ਦਾ। ਲੋਕ ਬੜੇ ਖੁਸ਼ ਹੋ ਗਏ ਕਿ ਬਾਪੂ ਬਾਦਲ ਜਾਂਦਾ ਜਾਂਦਾ ਜਿਹੜਾ ਪੰਡ ਹੌਲੀ ਕਰਨ ਨੂੰ ਫਿਰਦਾ। ਮੇਰਾ ਇੱਕ ਮਿੱਤਰ ਸੀ, ਉਹਨੇ ਮੈਨੂੰ ਫੋਨ ਕੀਤਾ ਸੁਣ ਕੇ, ਮੈਂ ਪੋਸਟ ਪਾਈ ਇੱਕ ਦਿਨ ਆਪਦੇ ਪੇਜ ਤੇ। ਉਹ ਕਹਿੰਦਾ ਭਰਾਵਾ ਨਵੀਂ ਮੁਸੀਬਤ ਖੜੀ ਹੋ ਗਈ। ਮੈਂ ਕਿਹਾ ਕੀ? ਕਹਿੰਦਾ ਮਸਾਂ ਮੈਂ ਆਪਦਾ ਬਾਪੂ ਮੰਗਾਇਆ ਸੀ, ਮਨਾਇਆ ਸੀ ਵੀ ਐਤਕੀ ਜਿਹੜਾ ਉਹ ਕਿਸੇ ਨਵੇਂ ਨੂੰ ਅਜਮਾਵਾਂਗੇ, ਤਿਆਰ ਵੀ ਹੋ ਗਿਆ। ਕਹਿੰਦਾ ਹੁਣ ਬਾਪੂ ਬਾਦਲ ਨੇ ਜੇ ਕਰਜ਼ਾ ਮਾਫ ਕਰ ਦਿੱਤਾ ਤੇ ਮੇਰੇ ਬਾਪੂ ਨੂੰ ਤੇ ਫੇਰ ਲੱਤ ਚੁੱਕ ਜਾਣੀ, ਨਹੀਂ ਮੈਂ ਤੇ ਵੋਟ ਫੇਰ ਬਾਦਲ ਨੂੰ ਪਾਉ, ਤੇ ਚੰਗੀ ਮੁਸੀਬਤ ਆ। ਤੇ ਮੈਂ ਇਹਨੂੰ ਕਿਹਾ ਕਿ ਕਰਜ਼ਾ ਫਿਕਰ ਨਾ ਕਰੋ, ਕਰਜ਼ਾ ਨਹੀਂ ਮਾਫ ਹੁੰਦਾ। ਇਹ ਕਰਜ਼ੇ ਦੇ ਵਿੱਚ ਥੋੜਾ ਬਹੁਤਾ ਇੱਧਰ ਉੱਧਰ ਆਪਣਾ ਵੋਟਾਂ ਦਾ ਰਾਹ ਸਾਫ਼ ਕਰਨਗੇ। ਉਹ ਕਰਜ਼ਾ ਰਾਹਤ ਬਿੱਲ ਸੀਗਾ ਜਿਹੜਾ, ਉਹ ਅਸੈਂਬਲੀ 'ਚ ਆਉਂਦਾ ਮੁੜ ਕੇ ਕਰਜ਼ ਨਿਬੇੜਾ ਬਿੱਲ ਬਣ ਗਿਆ। ਪਹਿਲਾਂ ਕਰਜ਼ ਰਾਹਤ ਬਿੱਲ ਸੀ, ਫਿਰ ਇਹਨਾਂ ਨੇ ਪ੍ਰਚਾਰ ਦਿੱਤਾ ਜੀ ਕਰਜ਼ ਨਿਬੇੜਾ ਬਿੱਲ ਹੈ। ਹੁਣ ਕਰਜ਼ ਨਿਬੇੜਾ ਬਿੱਲ ਹੈ ਜਿਹੜਾ, ਉਹ ਵੀ ਝਗੜਾ ਬਿੱਲ ਹੈ। ਕਿਉਂਕਿ ਦੂਜੇ ਜਿਹੜੇ ਕਿਸਾਨ ਆਗੂ ਹੈ ਜਾਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਕਾਰਕੁਨ ਜਾਂ ਖੁਦ ਕਿਸਾਨ ਆ, ਉਹ ਇਸ ਬਿੱਲ ਨੂੰ ਕਹਿੰਦੇ ਆ ਕਿ ਇਹ ਸਿਰਫ ਤੇ ਸਿਰਫ ਮਾਇਆ ਜਾਲ ਆ। ਇਹਦੇ ਨਾਲ ਜੋ ਕਿਸਾਨਾਂ ਦੇ ਸਿਰ ਤੇ ਕਰਜ਼ੇ ਦਾ ਮੱਕੜ ਜਾਲ ਆ ਉਹ ਨਹੀਂ ਟੁੱਟਣਾ। ਅਸਲ ਦੇ ਵਿੱਚ ਜੇ ਇਸ ਬਿੱਲ ਨੂੰ ਚੰਗੀ ਤਰ੍ਹਾਂ ਭੋਗੀਏ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਵਿਆਜ ਦਰ ਹੈ ਉਹ ਇਹਨਾਂ ਨੇ ਸਾਫ਼ ਨਹੀਂ ਕੀਤੀ ਕਿੰਨੀ ਹੋਏਗੀ। ਹੁਣ ਆੜ੍ਹਤੀਏ ਜਿਹੜੇ, ਮੈਂ ਜਿਵੇਂ ਕੱਲ ਕਿਹਾ ਸੀਗਾ ਕਿ ਆੜ੍ਹਤੀਆਂ ਦੇ ਆਪਦੇ ਨੁਮਾਇੰਦੇ ਜਿਹੜੇ ਉਹ ਸਰਕਾਰ ਦਾ ਹਿੱਸਾ ਆ, ਉਹ ਕਿਵੇਂ ਆੜ੍ਹਤੀਆਂ ਦੇ ਹਿੱਤਾਂ ਦੀ ਅਣਦੇਖੀ ਹੋਣ ਦੇਣਗੇ? ਆੜ੍ਹਤੀਏ ਕਹਿੰਦੇ ਕਿ ਅਸੀਂ 15% ਵਿਆਜ ਘੱਟੋ ਘੱਟ ਲਵਾਂਗੇ ਤਾਂ ਹੀ ਸਾਡਾ ਸਰਨਾ ਹੈ। ਜੇ ਹੁਣ ਸਰਕਾਰ ਜੇ 1-2% ਘੱਟ ਵੀ ਕਰ ਦਿੰਦੀ ਹੈ, 11-12% ਵੀ ਰੱਖ ਦਿੰਦੀ ਹੈ, ਤੇ ਗੱਲ ਉੱਥੇ ਦੀ ਉੱਥੇ ਹੀ ਰਹਿਣੀ ਹੈ। ਗੱਲ ਕੋਈ ਬਹੁਤ ਆਦੀ ਕੰਨ ਭਾਵੇਂ ਸੱਜੇ ਨਾਲ ਫੜ ਲਈਏ, ਖੱਬੇ ਨਾਲ ਫੜ ਲਈਏ, ਗੱਲ ਉੱਥੇ ਹੀ ਰਹਿਣੀ, ਵਿਆਜ ਓਨਾ ਹੀ ਪੈਣਾ ਹੈ। ਦੂਜੇ ਪਾਸੇ ਜੇ ਗੱਲ ਕਰੀਏ ਕਿ ਇਸ ਬਿੱਲ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਖਾਮੀ ਹੈ, ਜੋ ਖਟਕਦੀ ਹੈ, ਰੜਕਦੀ ਹੈ, ਉਹ ਇਹ ਹੈ ਕਿ ਇਹਦੇ ਵਿੱਚ ਮੱਦ ਜਿਹੜੀ ਹੈ ਉਹ ਇਹ ਨਹੀਂ ਰੱਖੀ ਗਈ ਕਿ ਜੇਕਰ ਕਿਸਾਨ ਹੈ
ਕਰਜ਼ਾ ਨਹੀਂ ਉਤਾਰਦਾ, ਕਰਜ਼ਾ ਨਹੀਂ ਲਾਉਂਦਾ, ਕਿ ਜਿਹੜਾ ਉਹਦਾ ਆਰਥਿਕ ਵਸੀਲਾ ਜਿਹਦੇ ਨਾਲ ਉਹਦੀ ਜ਼ਿੰਦਗੀ ਜੁੜੀ ਹੋਈ ਹੈ, ਭਵਿੱਖ ਜੁੜਿਆ ਹੋਇਆ, ਕਿ ਉਹਨੂੰ ਕੁਰਕ ਨਾ ਕੀਤਾ ਜਾਵੇ। ਜਿਹੜਾ ਸਭ ਤੋਂ ਵੱਡਾ ਪੁਆਇੰਟ ਸੀ ਉਹ ਇਹਦੇ 'ਚ ਨਹੀਂ ਰੱਖਿਆ ਗਿਆ। ਇਹਦੇ 'ਚ ਇਹ ਰੱਖਿਆ ਗਿਆ ਕਿ ਕੁਰਕੀ ਹੋ ਸਕਦੀ ਹੈ। ਸੋ ਦੋ ਹੀ ਚੀਜ਼ਾਂ ਨੇ ਕਿਸਾਨ ਦੇ ਸਿਰ ਤੇ, ਇੱਕ ਵਿਆਜ ਤੇ ਇੱਕ ਕੁਰਕੀ। ਜੇ ਇਹਨਾਂ ਦੇ ਵਿੱਚ ਕੋਈ ਰਾਹਤ ਨਹੀਂ ਤੇ ਫਿਰ ਇਹੋ ਜਿਹੀਆਂ ਰਾਹਤਾਂ ਦੇਣ ਦਾ ਕੋਈ ਫਾਇਦਾ ਵੀ ਨਹੀਂ। ਮੇਨ ਗੱਲ ਤੇ ਇਹ ਹੈ ਕਿ ਜਾਂ ਤੇ ਵਿਆਜ ਹੈ ਜਿਹੜੀ ਉਹ ਵਿਆਜ ਦਰ ਬਹੁਤ ਘੱਟ ਕੀਤੀ ਜਾਵੇ। ਦੂਸਰਾ ਇਹ ਹੈ ਕਿ ਜਿਹੜਾ ਕੁਰਕੀ ਵਾਲਾ ਉਹ ਪੰਗਾ ਨਾ ਹੋਵੇ, ਕਿਉਂਕਿ ਕਿਸਾਨ ਜਦੋਂ ਵੀ ਆਤਮ ਹੱਤਿਆ ਕਰਦਾ ਇਹਨਾਂ ਦੋਨਾਂ ਚੀਜ਼ਾਂ ਤੋਂ ਕਰਦਾ। ਵਿਆਜ ਵੱਧਦੀ ਹੈ, ਵਿਆਜ ਵੱਧ ਕੇ ਜਦੋਂ ਇੰਨੀ ਬਣ ਜਾਂਦੀ ਹੈ ਕਿ ਉਹ ਜ਼ਮੀਨ 'ਚ ਪੂਰੀ ਹੋ ਜਾਂਦੀ ਹੈ। ਜਦੋਂ ਜ਼ਮੀਨ ਜਾਂਦੀ ਹੈ ਤਾਂ ਫਿਰ ਕਿਸਾਨ ਹੈ ਜਿਹੜਾ ਉਹ ਸਿਵਿਆਂ ਨੂੰ ਚਲਾ ਜਾਂਦਾ ਹੈ। ਸੋ ਇਹ ਦੋਏ ਜਿਹੜੇ ਪੱਖ ਆ ਉਹ ਇਸ ਦਿਲ ਦੇ ਕਮਜ਼ੋਰ ਹੈ, ਔਰ ਇਹਨਾਂ ਕਰਕੇ ਹੀ ਇਹ ਜਿਹੜੇ ਆ ਕਿਸਾਨ ਜਥੇਬੰਦੀਆਂ ਔਰ ਕਿਸਾਨਾਂ ਵੱਲੋਂ ਨਕਾਰੇ ਜਾ ਰਹੇ। ਜੀ ਜੀ ਬਿਲਕੁਲ। ਅਤੇ ਤੁਸੀਂ ਕਹਿੰਦੇ ਸੀਗੇ ਵੀ ਜਾਂਦੇ ਜਾਂਦੇ, ਪਰ ਇਹਨਾਂ ਦਾ ਤੇ 25 ਸਾਲ ਦਾ ਸੁਪਨਾ ਆ, ਇਹ ਜਾਣਾ ਨਹੀਂ ਚਾਹੁੰਦੇ ਤਾਂ ਹੀ ਇਹੀ ਕੁਛ ਕਰੀ ਜਾਂਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਭਾਰਤੀ ਪਰਮਾਣੂ ਟਿਕਾਣਿਆਂ ਨੂੰ ਅੰਦਰੂਨੀ ਖਤਰਾ, ਅਮਰੀਕੀ ਰਿਪੋਰਟ। ਇਹ ਅਮਰੀਕਾ ਦੀ ਰਿਪੋਰਟ ਹੈ ਜਿਹੜੀ, ਇਹ ਤੁਹਾਨੂੰ ਪਤਾ ਕਿ ਅਮਰੀਕੀ ਰਿਪੋਰਟਾਂ ਜਿਹੜੀਆਂ ਉਹ ਵੈਸੇ ਬਿਨਾਂ ਤੱਥਾਂ ਤੋਂ, ਬਿਨਾਂ ਆਧਾਰਾਂ ਤੋਂ ਇਸ ਤਰ੍ਹਾਂ ਨਹੀਂ ਹੋ ਜਾਂਦੀਆਂ। ਬੜੀ ਭੋਗ ਤੋਂ ਬਾਅਦ ਔਰ ਉਹਨਾਂ ਦਾ ਨੈਟਵਰਕ ਹੈ, ਜੋ ਉਹਨਾਂ ਦੀਆਂ ਸੂਈਆ ਏਜੰਸੀਆਂ ਨੇ ਬਹੁਤ ਕੁਛ ਇਕੱਠਾ ਕਰਕੇ ਫਿਰ ਰਿਪੋਰਟ ਨੂੰ ਦਿੰਦੀਆਂ ਨੇ ਤੇ ਫਿਰ ਰਿਪੋਰਟਾਂ ਜਿਹੜੀਆਂ ਜਨਤਕ ਹੁੰਦੀਆਂ। ਉਹਨਾਂ ਨੇ ਬੰਗਲਾਦੇਸ਼, ਪਾਕਿਸਤਾਨ ਇਹਨਾਂ ਨੂੰ ਵੀ ਚਿਤਾਇਆ, ਪਰ ਭਾਰਤ ਨੂੰ ਉਹਨਾਂ ਨੇ ਖਾਸ ਤੌਰ ਤੇ ਇਸ ਰਿਪੋਰਟ ਦੇ ਵਿੱਚ ਕਿਹਾ ਕਿ ਤੁਹਾਡੇ ਪਰਮਾਣੂ ਟਿਕਾਣਿਆਂ ਨੂੰ ਅੰਦਰੂਨੀ ਖਤਰਾ ਹੈ, ਭਾਵ ਬਾਹਰੀ ਸ਼ਕਤੀਆਂ ਤੋਂ ਨਹੀਂ, ਤੁਹਾਡੇ ਘਰ ਦੇ ਵਿੱਚ ਹੀ ਸੰਨ ਲੱਗਣ ਦਾ ਜਿਹੜਾ ਖਤਰਾ ਹੈ। ਸੋ ਭਾਰਤ ਨੂੰ ਜਾਗ ਜਾਣਾ ਚਾਹੀਦਾ ਇਸ ਰਿਪੋਰਟ ਤੋਂ ਬਾਅਦ, ਕਿਉਂਕਿ ਬੜੇ ਅਹਿਮ ਟਿਕਾਣੇ ਨੇ। ਭਾਰਤ ਪਰਮਾਣੂ ਦੇਸ਼ ਵੀ ਹੈ, ਔਰ ਦੂਜੀ ਗੱਲ ਕਿ ਇੱਥੇ ਪਰਮਾਣੂ ਬਿਜਲੀ ਘਰ ਵੀ ਹੈ, ਸਭ ਕੁਛ ਹੈ। ਤਾਂ ਇਹਨਾਂ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਜੀ। ਔਰ ਇਹ 2014 ਦੀ ਘਟਨਾ ਹੈ। ਕਲਪੱਕਮ ਪਰਮਾਣੂ ਊਰਜਾ ਸਟੇਸ਼ਨ ਤੇ ਇੱਕ CISF ਦਾ ਹੌਲਦਾਰ ਜਿਹੜਾ ਸੀਗਾ ਵਿਜੇ ਸਿੰਘ, ਉਹ ਤੈਨਾਤ ਸੀ ਉੱਥੇ। 2014 ਦੇ ਵਿੱਚ ਉਹਨੇ ਸਟੇਸ਼ਨ ਦੇ ਅੰਦਰ 3 ਜਣਿਆਂ ਨੂੰ ਗੋਲੀ ਮਾਰ ਦਿੱਤੀ ਸੀ, 3 ਜਣਿਆਂ ਨੂੰ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਵਿਜੇ ਸਿੰਘ ਨੇ 3-4 ਦਿਨ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਕੁਝ ਦਿਨਾਂ ਬਾਅਦ ਮੈਂ ਪਟਾਕਾ ਪਾ ਦੇਣਾ, ਮੈਂ ਪਟਾਕਾ ਪਾ ਦੇਣਾ, ਪਰ ਕਿਸੇ ਨੇ ਉਹਦੀ ਗੱਲ ਨਹੀਂ ਗੌਲੀ। ਔਰ ਉਲਟਾ ਇਹ ਹੋਇਆ ਕਿ ਸਰਕਾਰ ਨੇ ਉਹ ਗੱਲ ਹੀ ਨਹੀਂ ਬਾਹਰ ਨਿਕਲ ਦਿੱਤੀ। ਇਹ ਵੀ ਅਮਰੀਕਾ ਦੀ ਰਿਪੋਰਟ ਰਾਹੀਂ ਪਤਾ ਲੱਗਿਆ ਕਿ ਉਹ ਘਟਨਾ ਸਾਡੇ ਇੱਥੇ ਮੁਲਕ ਦੇ ਵਿੱਚ ਵਾਪਰੀ ਹੈ। ਸੋ ਜੇ ਇੱਕ ਸਿਪਾਹੀ ਇਸ ਤਰ੍ਹਾਂ ਦੀ ਹਰਕਤ ਸਟੇਸ਼ਨ ਦੇ ਅੰਦਰ ਅੰਜਾਮ ਦੇ ਸਕਦਾ, ਤਾਂ ਜਿਹੜਾ ਕੋਈ ਦੇਸ਼ ਵਿਰੋਧੀ ਹੈ ਜਾਂ ਜਿਹੜਾ ਕੋਈ ਵਿਕਾਊ ਬੰਦਾ, ਸਾਡੇ ਇੱਥੇ ਅਸੀਂ ਦੇਖਿਆ ਹੀ ਹੈ ਪਠਾਨਕੋਟ ਦੇ ਵਿੱਚ ਕਿਵੇਂ ਸਾਹਮਣੇ ਆ ਗਏ ਸਨ ਲਾਟੂ ਫਿਰਨ ਵਾਲੇ, ਤਾਂ ਉਹੋ ਜਿਹਾ ਕੋਈ ਲਾਟੂ ਜੇ ਕਿਤੇ ਅੰਦਰ ਜੱਗ ਪਿਆ ਤੇ ਉਹ ਕੋਈ ਸਾਰੇ ਜਿਹੜਾ ਅੰਦਰ ਦਾ ਭੇਤ ਹੈ ਉਹ ਦੇ ਦੇਗਾ ਤੇ ਬਹੁਤ ਵੱਡਾ ਖਤਰਾ ਹੋ ਜਾਣਾ। ਇਹਨਾਂ ਨੂੰ ਚਾਹੀਦਾ ਸੰਭਲ ਜਾਣ, ਇਹਨਾਂ ਨੂੰ ਆਪਣੀ ਨੀਂਦ ਤੋਂ ਜਾਗ ਜਾਣਾ ਚਾਹੀਦਾ। ਕਿਤੇ ਇਹ ਨਾ ਹੋਵੇ ਕਿ ਸੁੱਤੇ ਹੀ ਸੌ ਜਾਣ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।